Canadian Parliament holds moment of silence for Niger killing anniversary. India says it will mourn Kanishka victims. ਜੇ ਕੈਨੇਡੀਅਨ ਪਾਰਲੀਮੈਂਟ ਨੇ ਖਲੋ ਕੇ ਸਜਦਾ ਕੀਤਾ ਸਾਇਲੈਂਟਲੀ ਪ੍ਰੇਅਰ ਦੇ ਨਾਲ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਟ੍ਰਿਬਿਊਟ ਦਿੱਤੀ ਹੈ, ਤੇ ਭਾਰਤ ਨੇ ਫੌਰਨ ਜਿਹੜਾ ਉਹ ਕਨਿਸ਼ਕਾ ਕਾਰਡ ਕੱਢ ਲਿਆ। ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਅਸੀਂ ਜੇ ਰਿਪਦਮਨ ਸਿੰਘ ਮਲਕ ਨੂੰ ਮਾਰਿਆ ਹੈ, ਜਿਹੜਾ ਜਿਸ ਨੂੰ ਵਰਤਿਆ ਗਿਆ ਉਸ ਕਨਿਸ਼ਕਾ ਦੇ ਲਈ, ਇਹਨਾਂ ਦੇ ਵੱਲੋਂ ਫਾਈਨਲੀ ਉਹਨੂੰ ਵੀ ਐਲੀਮੀਨੇਟ ਕੀਤਾ। ਭਾਈ ਤਲਵਿੰਦਰ ਸਿੰਘ ਪਰਮਾਰ ਨੂੰ ਵੀ ਉੱਥੇ ਫੜ ਕੇ ਕੀਤਾ। ਉਹਨੂੰ ਲੱਗਦਾ ਕਿ ਵੀ ਕਿਤੇ ਇਹ ਨਾ ਹੋਏ ਵੀ ਇਹ ਫਾਈਲ ਮੁੜ ਕੇ ਖੁੱਲ੍ਹਣ ਵੱਲ ਜਾਏ। ਫਿਰੋਜ਼ਪੁਰ ਤੋਂ ਜਸਪ੍ਰੀਤ ਸਿੰਘ ਨਾਂ ਦੇ ਸਿੰਘ ਨੂੰ ਇਹਨਾਂ ਨੇ NIA ਨੇ ਚੁੱਕਿਆ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਕੈਨੇਡਾ ਬੇਸ ਕੋਈ ਖਾਲਿਸਤਾਨੀ ਟੈਰਰਿਸਟ ਜਿਹਦਾ ਨਾਂ ਪਤਾ ਨਹੀਂ ਕੀ ਦਿੱਤਾ ਹੋਇਆ ਕਿ ਜੀ ਇਹ ਉਹਦਾ ਸਹਿਯੋਗੀ ਸੀ। ਇਹ ਫੜਿਆ ਗਿਆ ਜਦੋਂ ਪ੍ਰੋਬ ਕੀਤਾ, ਇਹਦੇ ਕੋਲੋਂ 1.32 ਬੋਰ ਦੀ ਰਿਵਾਲਵਰ, 69 ਕਾਰਟਰੇਜ ਵੇਰੀਅਸ ਬੋਰਸ ਦੇ, 100 ਗ੍ਰਾਮ ਹੈਰੋਇਨ, 100 ਗ੍ਰਾਮ ਇਹ ਸਭ ਪਲਾਂਟਡ। ਉਹਨੂੰ ਫਿਰ ਬੱਬਰ ਖਾਲਸਾ ਨਾਲ ਜੋੜਤਾ ਗਿਆ। ਹੁਣ ਤੁਸੀਂ ਅੰਦਾਜ਼ਾ ਲਾਓ, ਕਿਉਂਕਿ ਜਿਹੜਾ 에ਅਰ ਇੰਡੀਆ ਹਾਦਸਾ ਸੀ ਉਹਦੀ ਜ਼ਿੰਮੇਵਾਰੀ ਬੱਬਰ ਖਾਲਸਾ ਤੋਂ ਦਵਾਈ ਗਈ ਸੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡੀਅਨ ਪਾਰਲੀਮੈਂਟ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਦਿੱਤੀ ਸ਼ਰਧਾਂਜਲੀ ਭਾਰਤ ਸਰਕਾਰ ਅਤੇ ਉਸਦੇ ਵਿਕਾਊ ਮਾਲ ਮੀਡੀਆ ਦੇ ਗਲੇ ਵਿੱਚ ਫਸੀ ਹੋਈ ਹੈ। ਭਾਵੇਂ ਇੰਡੀਆ ਨੇ ਜਵਾਬੀ ਕਨਿਕਸ਼ਾ ਕਾਰਡ ਦਾ ਜਿਹੜਾ ਪੱਤਾ ਹੈ ਉਹ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਪਰ ਭਾਰਤੀਆਂ ਦਾ ਸਾਹ ਸੁੱਕਾ ਹੋਇਆ ਹੈ। ਸੋ ਭਾਰਤੀ ਨੀਤੀ ਘਾੜੇ ਇਹ ਸਮਝਦੇ ਹਨ ਕਿ ਕੈਨੇਡਾ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚ ਵੀ ਲੈ ਕੇ ਜਾਵੇਗਾ ਅਤੇ ਭਵਿੱਖ ਵਿੱਚ ਖਾਲਿਸਤਾਨ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਵੀ ਬਣੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵਾਪਰ ਤਾਂ ਦੁਨੀਆ ਦੇ ਵਿੱਚ ਕਈ ਕੁਛ ਰਿਹਾ। ਵੱਡਾ ਇਸ਼ੂ ਅੱਜ ਕੱਲ੍ਹ ਅਮਰੀਕਨ ਮੀਡੀਆ 'ਚ ਵੀ, ਇੰਟਰਨੈਸ਼ਨਲ ਮੀਡੀਆ 'ਚ ਵੀ, ਜਿਹੜਾ ਇੱਕ ਡੈਲੀਗੇਸ਼ਨ ਕਾਂਗਰਸਮੈਨਾਂ ਦਾ ਜਿਹਦੇ 'ਚ ਨੈਂਸੀ ਪੈਲੋਸੀ ਸਾਬਕਾ ਸਪੀਕਰ ਵੀ ਔਰ ਉੱਥੇ ਕਿਉਂਕਿ ਅਮਰੀਕਾ ਔਰ ਕੈਨੇਡਾ ਦੀਆਂ ਪਾਰਲੀਮੈਂਟਸ ਔਰ ਕਾਂਗਰਸ ਨੇ ਤਿੱਬਤ ਦੀ ਆਜ਼ਾਦੀ ਦਾ ਮਤਾ ਪਾਸ ਕੀਤਾ ਔਰ ਉਹਦੀ ਕਾਪੀ ਲੈ ਕੇ ਇਹ ਸਾਰੇ ਕਾਂਗਰਸਮੈਨਾਂ ਦਾ ਵੱਡਾ ਡੈਲੀਗੇਸ਼ਨ ਦਲਾਈ ਲਾਮੇ ਨੂੰ ਮਿਲਿਆ। ਬਾਅਦ ਦੇ ਵਿੱਚ ਮੋਦੀ ਨਾਲ ਵੀ ਮੁਲਾਕਾਤ ਹੋਈ ਔਰ ਇਸ ਨੂੰ ਲੈ ਕੇ ਵੀ ਬੜੀ ਚਰਚਾ ਹੈ ਕਿ ਭਾਈ ਇਹ ਜਿਹੜਾ ਭਾਰਤ ਆਲ ਆਫ ਏ ਸਡਨ ਤਿੱਬਤ ਕਾਰਡ ਦੁਬਾਰਾ ਖੇਡ ਰਿਹਾ ਹੈ। ਅਮਰੀਕਾ ਦੀ ਤਾਂ ਸਮਝ ਆ ਸਕਦੀ ਹੈ, ਅਮਰੀਕਾ ਤਾਂ ਚਾਈਨਾ ਨੂੰ, ਉਹ ਤਾਈਵਾਨ ਹੋਏ, ਤਿੱਬਤ ਹੋਏ, ਈਵਨ ਫਿਲੀਪੀਨਸ ਦੇ ਮੁੱਦੇ ਦੇ ਉੱਤੇ ਵੀ ਪਿਛਲੇ ਦਿਨਾਂ 'ਚ ਚਾਈਨਾ ਔਰ ਫਿਲੀਪੀਨ ਦੇ ਜਿਹੜੇ, ਕਿਉਂਕਿ ਵਾਟਰ ਦਾ ਜਿਹੜਾ ਉਹਨਾਂ ਦੇ ਸਮੁੰਦਰ ਦੀ ਹਦੂਦ ਹੈ ਉਹਨੂੰ ਲੈ ਕੇ ਆਪਸ ਦੇ ਵਿੱਚ ਤਕਰਾਰ ਨੇ। ਔਰ ਇਸੇ ਤਰ੍ਹਾਂ ਹੋਰ ਵੀ ਇਸ਼ੂ ਕੋਈ ਨਾ ਕੋਈ ਅਮਰੀਕਾ ਚਾਈਨਾ ਉਹ ਕਮਿਊਨੀਕੇਟ ਵੀ ਕਰ ਰਹੇ ਨੇ, ਪ੍ਰੈਸ਼ਰ ਵੀ ਬਿਲਡ ਕਰ ਰਹੇ ਨੇ, ਹਾਈਡ ਐਂਡ ਸੀਕ ਵੀ ਹੈ, ਐਨਗੇਜਮੈਂਟਸ ਵੀ ਨੇ। ਲੇਕਿਨ ਭਾਰਤ ਨੇ ਜਿਸ ਅੰਦਾਜ਼ ਦੇ ਵਿੱਚ ਖਾਮਖਾ ਆਪਣਾ ਸਿਰ ਇਸ ਤਿੱਬਤ ਇਸ਼ੂ ਦੇ ਉੱਤੇ ਲਿਆ ਕੇ ਅਗੇਨ ਫਸਾਇਆ। ਅੱਜ ਹੀ ਉਹਨਾਂ ਦੇ ਪ੍ਰਵੀਨ ਸਵਾਮੀ ਜਿਹੜਾ ਐਕਸਪਰਟ ਹੈ ਇਸ ਦਾ, ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ ਤਾਂ ਨਿਕਲ ਜਾਣਾ, ਚੀਨ ਤੋਂ ਕੁੱਟ ਖਾਣੀ ਹੈ ਭਾਰਤ ਨੇ। ਕਿਉਂਕਿ ਜਿਹੜੀ ਗੱਲ ਭਾਰਤ ਦੂਸਰੇ ਮੁਲਕਾਂ ਨੂੰ ਦੋਸ਼ ਦਿੰਦਾ ਹੈ ਵੀ ਜੇ 2002 ਦੇ ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਚਾਈਨਾ ਦੇ ਦੌਰੇ 'ਤੇ ਗਿਆ, ਉਦੋਂ ਮੰਨ ਲਿਆ ਸੀ ਇੰਡੀਆ ਨੇ ਕਿ ਤਿੱਬਤ ਜਿਹੜਾ ਹੈ ਇਹ ਚੀਨ ਦਾ ਪੱਕਾ ਹਿੱਸਾ ਹੈ। ਔਰ ਹਕੀਕਤ ਇਹ ਹੈ ਕਿ ਈਵਨ ਦਲਾਈ ਲਾਮਾ ਖੁਦ ਵੀ ਇਹ ਬਹੁਤ ਪਹਿਲਾਂ ਮੰਨ ਚੁੱਕਾ ਹੈ ਕਿ ਤਿੱਬਤ ਨੂੰ ਅਸੀਂ ਚੀਨ ਦਾ ਹਿੱਸਾ ਮੰਨਦੇ ਹਾਂ। ਉਹਦਾ ਤਾਂ ਇੰਨਾ ਕਹਿ ਕੇ ਜੀ ਫੋਰਨ ਅਫੇਅਰਸ ਔਰ ਡਿਫੈਂਸ ਇਹ ਨਾਲ ਜਿਹੜਾ ਚੀਨ ਦੇ ਕੋਲ ਹੀ ਰਹੇ, ਸਾਨੂੰ ਵਿਦਨ ਤਿੱਬਤ ਜਿਹੜਾ ਹੈ ਉਸ ਨੂੰ ਅੰਦਰੂਨੀ ਖੁਦ ਮੁਖਤਿਆਰੀ ਦਿੱਤੀ ਜਾਏ। ਹਾਲਾਂ ਜਿਹੜਾ ਤਿੱਬਤ ਇਹ ਦਲਾਈ ਲਾਮਾ ਛੱਡ ਕੇ ਆਇਆ ਜਦੋਂ 14 ਸਾਲਾਂ ਦਾ ਇਹ ਛੋਕਰਾ ਸੀ ਔਰ ਇੰਟੈਲੀਜੈਂਸ ਬਿਊਰੋ ਇੰਡੀਆ ਦੇ ਔਰ CIA ਨੇ ਜੁਆਇੰਟ ਆਪਰੇਸ਼ਨ ਕਰਕੇ ਇਹਨੂੰ 14 ਸਾਲ ਦੇ ਮੁੰਡੇ ਨੂੰ ਉੱਥੋਂ ਅਗਵਾ ਕਰਕੇ ਭਾਰਤ ਲਿਆਂਦਾ ਸੀ। ਉਹ ਉਸ ਪੀਰੀਅਡ ਦੇ ਵਿੱਚ ਜਿਹੜਾ ਤਿੱਬਤ ਸੀ ਉਹ ਤਾਂ ਉਹਨਾਂ ਨੇ ਚੀਨ ਵਾਲਿਆਂ ਨੇ ਬਹੁਤ ਸਾਰੇ ਉਹਦੇ ਟੁਕੜੇ ਕੋਈ ਇੱਧਰ ਕੋ ਉੱਧਰ ਕਰਕੇ ਉਹ ਛੋਟਾ ਜਿਹਾ ਰਹਿ ਗਿਆ ਜਿਹੜਾ ਦਲਾਈ ਲਾਮੇ ਲਹਾਸਾ ਵਾਲਾ ਹੈ। ਬਾਕੀ ਤਾਂ ਆਲਰੇਡੀ ਉਹਨਾਂ ਪ੍ਰੋਵਿੰਸਿਸ ਦਾ ਪਿਛਲੇ 60 ਸਾਲ ਤੋਂ ਹਿੱਸਾ ਬਣ ਚੁੱਕੇ। ਲੇਕਿਨ ਇਹ ਬਿਟਵੀਨ ਅਮਰੀਕਾ ਐਂਡ ਚਾਈਨਾ ਜਾਂ ਜੇ ਇਹਨਾਂ ਨੇ ਔਰ ਈਵਨ ਉਹ ਤਾਂ ਅਮਰੀਕਾ ਨੇ ਵੀ ਜਦੋਂ ਰੈਕਗਨਾਈਜ਼ ਚਾਈਨਾ ਨੂੰ ਕੀਤਾ, ਚਾਈਨਾ ਦੀ ਪਹਿਲੀ ਸ਼ਰਤ ਇਹ ਹੁੰਦੀ ਹੈ ਵੀ ਤਾਈਵਾਨ ਨੂੰ ਤੁਸੀਂ ਚੀਨ ਦਾ ਪੱਕਾ ਹਿੱਸਾ ਮੰਨਦੇ ਹੋ, ਤਿੱਬਤ ਨੂੰ ਮੰਨਦੇ ਹੋ। ਅਮਰੀਕਾ ਨੇ ਵੀ ਮੰਨਿਆ ਹੋਇਆ। ਸੋ ਇਹ ਇਹਨਾਂ ਦੀਆਂ ਗੇਮਸ ਦਾ ਹਿੱਸਾ ਹੈ ਪ੍ਰੈਸ਼ਰਾਈਜ਼ ਕਰਨ ਦੇ ਲਈ।
ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਸ ਤੇਜ਼ੀ ਦੇ ਨਾਲ ਭਾਰਤ ਗੈਰ ਜ਼ਿੰਮੇਵਾਰੀ ਨਾਲ ਆਪਣੀ ਫੋਰਨ ਪਾਲਿਸੀ ਖਾਸ ਤੌਰ ਤੇ ਇਸ ਬੜਾ ਵੋਕਲ ਆਪਣੇ ਆਪ ਨੂੰ ਕਹਿਣ ਵਾਲੇ ਐਸ ਜੈ ਸ਼ੰਕਰ ਜਾਂ ਅਜੀਤ ਡੋਵਲ ਜਿਹੜਾ ਕਮਾਂਡਰ ਹੈ ਇਨਫੈਕਟ ਸਾਰਾ ਏਜੰਸੀਆਂ ਦਾ ਉਹ ਖੇਡ ਰਹੇ ਨੇ, ਉਹ ਤਾਂ ਇਹਨਾਂ ਨੇ ਆਪ ਹੀ ਆਪਣੇ ਆਪ ਨੂੰ ਇੰਨੇ ਕੁ ਜਿਹੜਾ ਉਹ ਝੰਜੜ ਦੇ ਵਿੱਚ ਫਸਾ ਲਿਆ। ਉਹ ਯੂਕਰੇਨ ਦਾ ਮੁੱਦਾ ਹੋਏ, ਈਰਾਨ ਦਾ ਹੋਏ, ਮਿਡਲ ਈਸਟ ਹੋਏ, ਜਾਂ ਈਵਨ ਜਿਹੜੀ ਉਹਨਾਂ ਦੀ ਨਿਊਟਰੈਲਿਟੀ ਸੀ ਕਿ ਭਾਈ ਅਸੀਂ ਅਮਰੀਕਾ ਔਰ ਰੂਸ ਦੇ ਬਲੌਕ 'ਚੋਂ ਕਿਸੇ ਬਲੌਕ 'ਚ, ਉਹ ਸਾਰੇ ਹੀ ਜਿਹੜੇ ਨੇ ਉਹ ਉਡਾ ਦਿੱਤੇ। ਔਰ ਸਭ ਤੋਂ ਵਰਸਟ ਪਾਰਟ ਕਿ ਵੀ ਜੋ ਕੰਮ ਉਹ ਵਿਦਨ ਇੰਡੀਅਨ ਮੈਪ ਤਾਂ ਕਰ ਹੀ ਰਹੇ ਸੀ, ਸਿੱਖਾਂ ਦੀ ਸੁਪਰੈਸ਼ਨ ਜਿਸ ਲੈਵਲ ਤੇ ਨਸਲਕੁਸ਼ੀ ਕੀਤੀ ਪੰਜਾਬ ਦੇ ਵਿੱਚ, ਮੁਸਲਮਾਨਾਂ ਦੀ, ਜੰਮੂ ਕਸ਼ਮੀਰ ਦੇ ਵਿੱਚ ਈਸਾਈਆਂ ਦੀ, ਮਨੀਪੁਰ ਲੇਟੈਸਟ ਉਦਾਹਰਣ ਹੈ। 1 ਸਾਲ ਬਾਅਦ ਵੀ ਨਾ ਉੱਥੇ ਮੋਦੀ ਗਿਆ ਨਾ ਅਮਿਤ ਸ਼ਾਹ ਗਿਆ, ਪਰ ਜਿਹੜੀ ਇਹਨਾਂ ਨੇ ਦਿਲਵਦੀ ਕਰਕੇ ਬਾਹਰ ਜਿਹੜਾ ਇਸ ਕਿਸਮ ਦੀ ਕਿਲਿੰਗ, ਹਾਲਾਂ ਇਹ ਤਾਂ ਸਬੂਤ ਸਾਹਮਣੇ ਨੇ ਕਿ ਵੀ ਕਿਵੇਂ ਕੈਨੇਡਾ ਦੇ ਵਿੱਚ ਇਹਨਾਂ ਦੀ ਇੰਟਰਫੀਅਰੈਂਸ ਏਜੰਸੀਆਂ ਦੀ, ਉਹ ਤਾਂ 1970ਵਿਆਂ ਤੋਂ ਸੀ, ਜਿਸ ਦਾ ਨਤੀਜਾ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਕਿ ਵੀ ਕੰਡੈਮਨੇਬਲ ਕਾਰਨਾਮਾ ਜਿਹੜਾ ਕਿ 23 ਜੂਨ 1985 ਨੂੰ ਕਨਿਸ਼ਕਾ ਜਹਾਜ਼ ਹਾਦਸਾ ਜਿਹਦੇ ਵਿੱਚ ਬੇਗੁਨਾਹ 329 ਮੁਸਾਫਰ ਮਾਰੇ ਗਏ, ਇਹ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਸੀ। ਔਰ ਕੱਲ੍ਹ ਅਸੀਂ ਇਸ ਦੇ ਉੱਤੇ ਗੱਲ ਕੀਤੀ ਸੀ ਇੱਕ ਸੈਗਮੈਂਟ। ਹਾਲਾਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਸਾਡੇ ਬਹੁਤ ਵਾਰੀ ਵਿਊਰ ਜਿਹੜੇ ਨੇ ਉਹ ਚੌਂਦੀਆਂ ਜਿਹੀਆਂ ਗੱਲਾਂ ਦੇ ਉੱਤੇ ਹੀ ਦੇਖਦੇ ਨੇ, ਕਿਉਂਕਿ ਜਦੋਂ ਤੱਕ ਤੁਸੀਂ ਕਿਸੇ ਸਿਸਟਮ ਦੀ, ਜਦੋਂ ਅੱਜ ਅਸੀਂ ਹਰਦੀਪ ਸਿੰਘ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਜਾਂ ਕੱਲ੍ਹ ਨੂੰ ਕੀ ਹੋ ਸਕਦਾ ਉਸ ਦੀ ਗੱਲ ਕਰਦੇ ਹਾਂ, ਤਾਂ ਫਿਰ ਇਹ ਸਮਝਣਾ ਹੋਏਗਾ ਕਿ ਜਦੋਂ ਤੱਕ ਔਰ ਇੱਕਦਮ ਜੇ ਭਾਰਤ ਡਿਫੈਂਸਿਵ ਹੋਇਆ ਹੈ, ਜੇ ਕੈਨੇਡੀਅਨ ਪਾਰਲੀਮੈਂਟ ਨੇ ਖਲੋ ਕੇ ਸਿਜਦਾ ਕੀਤਾ ਸਾਇਲੈਂਟਲੀ ਪ੍ਰੇਅਰ ਦੇ ਨਾਲ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਟ੍ਰਿਬਿਊਟ ਦਿੱਤੀ ਹੈ, ਤੇ ਭਾਰਤ ਨੇ ਫੌਰਨ ਜਿਹੜਾ ਉਹ ਕਨਿਸ਼ਕਾ ਕਾਰਡ ਕੱਢ ਲਿਆ। ਇਹ ਸਿਰਫ ਇਸ ਲਈ ਨਹੀਂ ਕਿ ਜੀ ਇਹਦੇ ਨਾਲ ਉਹ ਕੈਨੇਡਾ ਨੂੰ ਰੱਬ ਕਰ ਰਹੇ ਨੇ ਕਿ ਦੇਖੋ ਜੀ ਇੱਥੇ ਮਰ ਗਏ ਤੇ ਤੁਸੀਂ ਕਲਪਰੇਟਸ ਨੂੰ ਸਜ਼ਾ ਨਹੀਂ ਦਿੱਤੀ, ਕਿਉਂਕਿ ਖੁਦ ਕਲਪਰੇਟ ਨੇ। ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਅਸੀਂ ਜੇ ਰਿਪਦਮਨ ਸਿੰਘ ਮਲਕ ਨੂੰ ਮਾਰਿਆ ਹੈ, ਜਿਹੜਾ ਜਿਸ ਨੂੰ ਵਰਤਿਆ ਗਿਆ ਉਸ ਕਨਿਸ਼ਕਾ ਦੇ ਲਈ ਇਹਨਾਂ ਦੇ ਵੱਲੋਂ, ਫਾਈਨਲੀ ਉਹਨੂੰ ਵੀ ਐਲੀਮੀਨੇਟ ਕੀਤਾ, ਭਾਈ ਤਲਵਿੰਦਰ ਸਿੰਘ ਪਰਮਾਰ ਨੂੰ ਵੀ ਉੱਥੇ ਫੜ ਕੇ ਕੀਤਾ। ਉਹਨੂੰ ਲੱਗਦਾ ਕਿ ਵੀ ਕਿਤੇ ਇਹ ਨਾ ਹੋਵੇ ਵੀ ਇਹ ਫਾਈਲ ਮੁੜ ਕੇ ਖੁੱਲਣ ਵੱਲ ਜਾਏ। ਔਰ ਜਿਸ ਲੈਵਲ ਦੇ ਉੱਤੇ ਕੈਨੇਡਾ ਹੁਣ ਹੈਡ ਔਨ ਲੈ ਰਿਹਾ ਇੰਡੀਆ ਨੂੰ, ਸੋ ਉਹਨਾਂ ਨੇ ਪਹਿਲਾਂ ਹੀ ਉਹ ਇਵੇਂ ਹੋ ਗਿਆ ਕਿ ਜਿਵੇਂ ਉਹ ਜਿਹੜੇ ਨੇ ਹਾਫਿਜ਼ ਨੇ ਉਹਨਾਂ 329 ਦੇ, ਤੇ ਕੈਨੇਡਾ ਸਰਕਾਰ ਜਾਂ ਸਿੱਖ ਉਹਨਾਂ ਨੂੰ ਮਾਰਨ ਵਾਲੇ ਸੀ। ਔਰ ਇਹਦੇ ਨਾਲ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਕੱਲ੍ਹ ਜਦੋਂ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਕਿਵੇਂ ਕਨਿਸ਼ਕਾ ਕਾਂਡ ਔਰ ਬਹੁਤ ਸਾਰੇ ਜਿਹੜੇ ਇਸ ਸੰਬੰਧੀ ਸਬੂਤ ਨੇ ਕਿ ਕਿਵੇਂ ਇੰਡੀਅਨ ਏਜੰਸੀਆਂ ਇਸ ਦੇ ਲਈ ਜ਼ਿੰਮੇਵਾਰ ਨੇ, ਉਹ ਜਿਹੜੇ ਦਿਲਚਸਪੀ ਰੱਖਦੇ ਹੋਣ, ਸੌਫਟ ਟਾਰਗੇਟ ਕਿਤਾਬ ਜਿਹੜੀ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ 2 ਪ੍ਰੋਮੀਨੈਂਟ ਜਰਨਲਿਸਟ, ਇੱਕ ਜ਼ਾਹਿਰ ਕਸ਼ਮੀਰੀ ਸੀ, ਇੱਕ ਸ਼ਾਇਦ ਮਾਈਕ ਐਂਡਰਿਊ ਉਹਨਾਂ ਦਾ ਨਾਂ ਸੀ, ਔਰ ਉਹਨਾਂ ਨੇ ਉਸ ਦੇ ਵਿੱਚ ਜਿਹੜੇ 3 ਵੱਡੇ ਕਲਪਰੇਟ ਜਿਨ੍ਹਾਂ ਨੇ ਇਹ ਸਾਰਾ ਕਾਂਡ, ਕਨਿਸ਼ਕਾ ਕਾਂਡ ਮਾਸਟਰਮਾਈਂਡ ਕੀਤਾ ਸੀ, ਉਹਨਾਂ ਦੀਆਂ ਪਿਕਚਰਸ ਤੇ ਉਹਨਾਂ ਦੇ ਨਾਂ ਵੀ ਦਿੱਤੇ ਹੋਏ ਨੇ। ਔਰ ਉਹ ਅੱਜ ਸੋਸ਼ਲ ਮੀਡੀਆ ਤੇ ਵੀ ਉਹ ਪਿਕਚਰ ਸੀ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਰੀਅਲ ਮਾਸਟਰਮਾਈਂਡਸ ਆਫ ਦਾ 에ਅਰ ਇੰਡੀਆ ਬੋmbਿੰਗ ਇਨ 1985 3 ਪਿਕਚਰਸ ਨੇ। ਇੱਕ ਪਾਸੇ ਸਭ ਤੋਂ ਐਕਸਟ੍ਰੀਮ ਸੱਜੇ ਹੱਥ ਇਹ ਵਾਈਸ ਕਾਉਂਸਲਰ ਦਵਿੰਦਰ ਸਿੰਘ ਆਲੂਵਾਲੀਆ, ਜਿਹੜਾ ਸੀਸਸਜੈਂਟ ਬਿਲੀਵ ਕਰਦੇ ਨੇ ਕਿ ਇਹ ਇੰਡੀਅਨ ਸਪਾਈ ਸੀ, ਜਿਹਨੇ ਇਹ ਸਾਰੇ ਦਾ ਜਿਹੜਾ ਗਰਾਊਂਡ ਵਰਕ ਰੱਖਿਆ। ਕਿ ਔਰ ਇਸ ਬਾਰੇ ਮੇਰੇ ਕੋਲ ਥੋੜੀ ਬਹੁਤ ਨਿੱਜੀ ਜਾਣਕਾਰੀ ਵੀ ਹੈ ਜਿਹੜੀ ਮੈਂ ਡਿਸਕਸ ਨਹੀਂ ਕਰਾਂਗਾ ਡਿਟੇਲ 'ਚ, ਪਰ ਜਿੰਨਾ ਸਾਨੂੰ ਵੀ 1-2 ਅੰਦਰੂਨੀ ਸੋਰਸਿਸ ਰਾਹੀਂ ਪਤਾ ਲੱਗਾ ਕਿ ਇਹ ਟਰਬਨਡ ਜਿਹੜਾ ਆਲੂਵਾਲੀਆ ਸੀ, ਵਾਈਸ ਕਾਉਂਸਲਰ ਦਵਿੰਦਰ ਸਿੰਘ ਆਲੂਵਾਲੀਆ, ਇਹ ਸਿੱਖਾਂ ਦੇ ਵਿੱਚ ਘੁਲਿਆ ਮਿਲਿਆ ਸੀ, ਕਿਉਂਕਿ 84 ਤੋਂ ਪਹਿਲਾਂ ਤਾਂ ਇਹ ਹੁੰਦਾ ਹੀ ਸੀ ਕਿ ਵੀ ਕੋਈ ਵੀ ਆਇਆ, ਗੁਰਦੁਆਰੇ ਵੀ ਆਉਂਦੇ ਸੀ, ਬਹੁਤ ਸਾਰਿਆਂ ਨੂੰ ਇਨਵਾਈਟ ਕੀਤਾ ਜਾਂਦਾ ਸੀ, ਸਿਰੋਂ ਪਾਓ ਦਿੱਤੇ ਜਾਂਦੇ ਸੀ। ਸੋ ਇਸ ਨੇ ਇਹ ਕਾਰਡ ਪਲੇ ਕੀਤਾ। ਉਹਨਾਂ ਨੇ ਕਿਹਾ ਜੀ ਜੋ ਜੂਨ 84 ਚ ਇਹਨੇ ਪੰਡਤਾਣੀ ਨੇ ਕੀਤਾ, ਇੰਦਰਾ ਗਾਂਧੀ ਬਹੁਤ ਮਾੜਾ ਕੀਤਾ, ਮੈਂ ਵੀ ਸਿੱਖ ਹਾਂ, ਮੈਨੂੰ ਵੀ ਬਹੁਤ ਗੁੱਸਾ ਹੈ ਤੇ ਸਾਨੂੰ ਕੁਝ ਕਰਨਾ ਚਾਹੀਦਾ। ਹੁਣ ਤੁਸੀਂ ਜੇ ਇੱਕ ਟਰਬਨਡ ਲੋਕ ਐਮੋਸ਼ਨਲ ਸਟੂਪਿਡਸ ਨੂੰ ਇਸਤੇਮਾਲ ਕਰਨਾ ਤੇ ਤੁਸੀਂ ਕਾਰਡ ਤਾਂ ਐਮੋਸ਼ਨਲੀ ਖੇਡੋਗੇ ਨਾ। ਤੇ ਜੇ ਵਿਦਨ ਸਿੱਖ, ਉਦੋਂ ਸਿੱਖ ਸਮਝਦੇ ਸੀ ਕਿ ਜੀ ਬਿਆਨ ਸਿੰਘ ਸਤਵੰਤ ਸਿੰਘ ਕਿਹੜੇ ਉਹਨਾਂ ਦੀ ਪੁਲਿਸ 'ਚ ਨਹੀਂ ਸੀ, ਜੇ ਉਹਨਾਂ ਦੇ ਹੀ ਬਿਆਨ ਸਿੰਘ ਸਤਵੰਤ ਸਿੰਘ ਜਾਂ ਈਵਨ ਬਾਅਦ ਦੇ ਵਿੱਚ ਸਾਡੀ ਜੁਝਾਰੂ ਲਹਿਰ ਦੇ ਵਿੱਚ ਜਨਰਲ ਲਾਭ ਸਿੰਘ, ਉਹ ਵੀ ਪੁਲਿਸ ਦੇ ਵਿੱਚ ਸਨ, ਹੋਰ ਕਿੰਨੇ ਜਿਹੜੇ ਨੇ, ਦਿਲਾਵਰ ਸਿੰਘ, ਬਲਵੰਤ ਸਿੰਘ ਰਾਜੋਆਣਾ, ਇਹ ਵੀ ਸਾਰੇ ਪੁਲਿਸ।
ਉਹਨੂੰ ਲੱਗਾ ਵੀ ਵਾਕਿਆ ਹੀ ਇਹ ਤਾਂ ਬੰਦਾ ਜਿਹੜਾ ਇਹ ਹੁਣ ਤੇ ਜਦੋਂ ਤੁਸੀਂ ਐਮੋਸ਼ਨਲ ਲੈਵਲ ਦੇ ਉੱਤੇ ਹੁੰਦੇ ਹੋ ਕਿਸੇ ਚੀਜ਼ ਆਈਡੀਆ ਥਰੋ ਫਿਰ ਅਰੇਂਜਮੈਂਟ ਫਿਰ ਦੂਜੇ ਤੀਜੇ ਫਿਰ ਕਿਵੇਂ ਰਿਕਰੂਟਿੰਗ ਕੀਤੀ ਕੀ ਹੈ ਜਿਹੜੇ ਅੱਗੇ ਵਰਤੇ ਗਏ ਪੱਗਾਂ ਵਾਲੇ ਜਾਂ ਦੂਜੇ ਉਹ ਕੋਈ ਏਜੰਟ ਨਹੀਂ ਸੀ ਉਹਨਾਂ ਨੂੰ ਤਾਂ ਕੋਈ ਹੋਰ ਵਰਤ ਰਿਹਾ ਸੀ ਪਰ ਇਸ ਦਾ ਮੇਨ ਔਰ ਇਹੀ ਕਾਰਨ ਸੀ ਕਿ ਜਿਉਂ ਹੀ ਇਹ ਕਾਂਡ ਹੋ ਕੇ ਹਟਿਆ ਜਿਸ ਬੰਦੇ ਨੂੰ ਕੈਨੇਡਾ ਛੱਡਣ ਲਈ ਕੈਨੇਡਾ ਸਰਕਾਰ ਨੇ ਕਿਹਾ ਜਿਹਨੂੰ ਡਿਪਲੋਮੇਸੀ ਦੀ ਜ਼ਬਾਨ 'ਚ ਪਰਸੋਨਾ ਨੌਨ ਗ੍ਰੇਟਾ ਕਹਿੰਦੇ ਨੇ ਉਸ ਦੇ ਵਿੱਚ ਵਾਈਸ ਕਾਉਂਸਲਰ ਦਵਿੰਦਰ ਸਿੰਘ ਆਹਲੂਵਾਲੀਆ ਸੀ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਬਈ ਇਹਨਾਂ ਦੀ ਪਿਕਚਰ ਹੀ ਰੱਖਣ ਸਕਰੀਨ ਦੇ ਉੱਤੇ ਦੂਸਰਾ ਜਿਹੜੇ ਦੋ ਮਾਸਟਰਮਾਈਂਡ ਜਿਨ੍ਹਾਂ ਨੇ ਕੀਤਾ ਉਹਨਾਂ 'ਚ ਇੰਡੀਆ ਦਾ ਕੌਂਸਲ ਜਨਰਲ ਸੁਰਿੰਦਰ ਮਲਕ ਇਹ ਉਹਨਾਂ ਡਿਪਲੋਮੈਟਸ ਦੇ ਵਿੱਚ ਸੀ ਜਿਨ੍ਹਾਂ ਨੂੰ ਵੀ ਕੈਨੇਡਾ ਨੇ ਬਾਹਰ ਕੱਢਿਆ ਔਰ ਇਹ ਕੌਂਸਲ ਜਨਰਲ ਸੀ ਇਹਦਾ ਵੀ ਬਹੁਤ ਵੱਡਾ ਰੋਲ ਸੀ ਇਹ ਸਪਾਈ ਮਾਸਟਰ ਤਾਂ ਇਹ ਟਰਬਨਡ ਸੀ ਔਰ ਬਾਅਦ ਦੇ ਵਿੱਚ ਗਾਇਬ ਹੋ ਗਿਆ ਇਸ ਬਾਰੇ ਇਹ ਪਤਾ ਲੱਗਾ ਕਿ ਭਾਈ ਇਹ ਕੋਈ ਬਿਜ਼ਨਸ ਕਰਨ ਲੱਗ ਗਿਆ ਫਿਰ ਕਿਸੇ ਨੇ ਦੁਬਈ 'ਚ ਉਹਨੂੰ ਵੀ ਇਹ ਸੀ ਕਿ ਵੀ ਮੈਂ ਇਹ ਕਾਰਨਾਮਾ ਕੀਤਾ ਤੇ ਉਹਨੂੰ ਆਪਣੇ ਸਪਾਈ ਹੋਣ ਦੇ ਨਾਤੇ ਉਹਨੂੰ ਪਤਾ ਹੋਣਾ ਵੀ ਮੈਨੂੰ ਜਿਵੇਂ ਰਿਪਦਮਨ ਸਿੰਘ ਮਲਕ ਐਲੀਮੀਨੇਟ ਕੀਤਾ ਇਹਨੂੰ ਵੀ ਨਜ਼ਰ ਆ ਰਿਹਾ ਹੋਣਾ ਵੀ ਮੈਨੂੰ ਮਾਰ ਦੇਣਾ ਇਹਨਾਂ ਨੇ ਸਿੱਖਾਂ ਦਾ ਤਾਂ ਕਿੰਨਾ ਕੁ ਡਰ ਹੋਣਾ ਉਹਨਾਂ ਨੂੰ ਤਾਂ ਸ਼ਾਇਦ ਅਜੇ ਤੱਕ ਵੀ ਇੱਕ ਤਬਕੇ ਨੂੰ ਨਹੀਂ ਲੱਗਦਾ ਕਿ ਭਾਈ ਕਿਵੇਂ ਮਾਸਟਰਮਾਈਂਡ ਤੀਸਰਾ ਜਿਹੜਾ ਬਹੁਤ ਖਤਰਨਾਕ ਜਿਹੜਾ ਬ੍ਰਿਜ ਮੋਹਨ ਲਾਲ ਇਹ ਆਹਲੂਵਾਲੀਆ ਤੋਂ ਬਾਅਦ ਆਇਆ ਔਰ ਇਹ ਉਹਦੀ ਪਿਕਚਰ ਜਿਹੜੀ ਉਹਨਾਂ ਨੇ ਦਿੱਤੀ ਹੈ ਇਹ ਉਹਦੀ ਫੇਅਰਵੈਲ ਪਾਰਟੀ ਦੀ ਹੈ ਔਰ ਇਹ ਵੀ ਡਿਪਲੋਮੈਟ ਸਪਾਈ ਸੀ ਸੋ ਇਹ ਬ੍ਰਿਜ ਮੋਹਨ ਲਾਲ ਆਹਲੂਵਾਲੀਆ ਜਿਹੜਾ ਵਾਈਸ ਕਾਉਂਸਲਰ ਔਰ ਇੰਡੀਅਨ ਕੌਂਸਲ ਜਨਰਲ ਸੁਰਿੰਦਰ ਮਲਕ ਔਰ ਵਾਈਸ ਕਾਉਂਸਲਰ ਦਵਿੰਦਰ ਸਿੰਘ ਆਹਲੂਵਾਲੀਆ ਇਹ ਮੇਨ ਮਾਸਟਰਮਾਈਂਡ ਜਿਨ੍ਹਾਂ ਨੇ ਘੁਸਪੈਠ ਕੀਤੀ ਔਰ ਜਦੋਂ ਤੁਸੀਂ ਸੌਫਟ ਟਾਰਗੇਟ ਪੜ੍ਹਦੇ ਹੋ ਈਵਨ ਇਹ ਜਦੋਂ ਉੱਪਰ ਲੈਵਲ ਤੇ ਮਾਸਟਰਮਾਈਂਡ ਕਰ ਰਹੇ ਹੁੰਦੇ ਨੇ ਟੱਬਰਾਂ ਨੂੰ ਤਾਂ ਨਹੀਂ ਪਤਾ ਹੁੰਦਾ ਉਹਨਾਂ ਨੇ ਤਾਂ ਟਿਕਟਾਂ ਬੁੱਕ ਕਰਾਈਆਂ ਹੋਈਆਂ ਸੀ ਇੰਡੀਆ ਜਾ ਰਹੇ ਸੀ ਇਹਨਾਂ ਦੇ ਹੀ ਆਪਣੇ ਸਟਾਫ ਦੇ ਵੀ ਉਹਨਾਂ ਨੂੰ ਐਨ 24 ਘੰਟੇ ਪਹਿਲਾਂ ਉਹਨਾਂ ਦੀਆਂ ਟਿਕਟਾਂ ਕੈਂਸਲ ਕਰੋ ਉਹਨਾਂ ਨੂੰ ਜਦੋਂ ਇਹ ਪਤਾ ਲੱਗਾ ਵੀ ਇਹ ਤਾਂ ਆਪਣੇ ਹੀ ਨੇ ਉਹਨਾਂ ਸੋ ਇਸ ਤੋਂ ਜ਼ਾਹਰ ਔਰ ਇਹਦੇ ਤੇ ਇਹ ਕਮੈਂਟ ਜਿਹੜਾ ਇੱਕ ਸੀਸਸ ਏਜੰਟ ਨੇ ਕੀਤਾ ਸੀ ਜਿਹੜਾ ਸੌਫਟ ਟਾਰਗੇਟ ਨੇ ਛਾਪਿਆ ਸੀ ਕਿ ਵੀ ਜੇ ਤੁਸੀਂ ਸਬੂਤ ਲੈਣੇ ਨੇ ਵੀ ਇਹਨਾਂ ਦੇ ਬਿਹਾਈਂਡ ਕੌਣ ਹੈ if you really want to clear the incidents quickly take vans down to the Indian High Commission and the consulates in Toronto and Vancouver load up everybody and take them down for questioning we know it and they know it that they are involved ਇਹ conclusion ਸੀ ਕਿ ਵੀ ਜੇ ਤੁਸੀਂ ਸਬੂਤ ਇਕੱਠੇ ਕਰਨੇ ਨੇ ਉਹਨੇ ਕਿਹਾ if you really want to clear the incidents quickly take vans down to the Indian High Commission and the consulate in Toronto and Vancouver ਉਹਨੇ ਕਿਹਾ ਵੀ ਇੱਕ ਗੱਡੀ ਟੋਰਾਂਟੋ ਇੰਡੀਅਨ ਹਾਈ ਕਮਿਸ਼ਨ 'ਚ ਲੈ ਜਾਓ ਔਰ ਇੱਕ ਵੈਨਕੂਵਰ 'ਚ ਲੈ ਜਾਓ ਉੱਥੋਂ ਸਾਰਾ ਸਟਾਫ ਲੱਦ ਲਓ ਉਹਨਾਂ ਦੇ ਵਿੱਚ ਲੋਡ ਅਪ ਐਵਰੀਬਡੀ ਟੇਕ them down for questioning ਉਹਨਾਂ ਤੋਂ ਸਵਾਲ ਜਵਾਬ ਕਰੋ we know it and they know it that they are involved ਕਿ ਵੀ ਇਹ ਸਾਰੇ ਦੇ ਉੱਤੇ ਇਹਨਾਂ ਦੇ ਫਿੰਗਰਪ੍ਰਿੰਟਸ ਨੇ ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਸਾਨੂੰ ਕਿਉਂਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਕਨਿਸ਼ਕਾ ਦਾ ਰੈੱਡ ਲੈ ਕੇ ਬਾਰ-ਬਾਰ ਸਾਡੀਆਂ ਅੱਖਾਂ 'ਚ ਰੱਬ ਕਰਨਾ ਹੈ ਔਰ ਜਿਵੇਂ ਇਹਨਾਂ ਨੇ ਉਹਨਾਂ ਨੂੰ ਹਿੰਦੂਆਂ ਨੂੰ ਕਾਲ ਦਿੱਤੀ ਹੈ ਇੰਡੀਅਨਸ ਅਬਰੋਡ ਜਿਹੜੇ ਡਾਇਸਪੋਰਾ ਕੈਨੇਡੀਅਨ ਕਿ ਜੀ ਵੱਡੀ ਗਿਣਤੀ 'ਚ ਆਓ ਜਿਹੜਾ ਮੈਮੋਰੀਅਲ ਸਰਵਿਸ ਰੱਖੀ ਹੈ ਸੋ ਇੱਕ ਪਾਸੇ ਉਹ ਪ੍ਰੋਵੋਕੇਸ਼ਨ ਵੀ ਹੈ ਪਰ ਮੋਰ ਇਹ ਔਨ ਦਾ ਡਿਫੈਂਸਿਵ ਜਾ ਰਹੇ ਨੇ ਸੋ ਸਾਨੂੰ ਵੀ ਸ਼ੁੱਡ ਰਬ ਇਟ again and again in their eyes ਕਿ ਵੀ they are the ones who are responsible ਔਰ ਦੂਸਰੇ ਪਾਸੇ ਅਸੀਂ ਨਾਲ ਦੀ ਨਾਲ ਇਹ ਵੀ ਦੇਖ ਰਹੇ ਹਾਂ ਕਿ ਇਹਨਾਂ ਨੇ ਕਾਊਂਟਰ ਕਰਨ ਦੇ ਲਈ ਹੁਣ ਇੱਕ ਜਿਵੇਂ ਖਬਰ ਹੈ NIA arrests key operative linked with Canada based ਖਾਲਿਸਤਾਨੀ ਟੈਰਰਿਸਟ ਕਿਸੇ ਨੂੰ ਫਿਰੋਜ਼ਪੁਰ ਤੋਂ ਜਸਪ੍ਰੀਤ ਸਿੰਘ ਨਾਂ ਦੇ ਸਿੰਘ ਨੂੰ ਇਹਨਾਂ ਨੇ NIA ਨੇ ਚੁੱਕਿਆ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਕੈਨੇਡਾ ਬੇਸਡ ਕੋਈ ਖਾਲਿਸਤਾਨੀ ਟੈਰਰਿਸਟ ਜਿਹਦਾ ਨਾਮ ਪਤਾ ਨਹੀਂ ਕੀ ਦਿੱਤਾ ਹੋਇਆ ਕਿ ਜੀ ਇਹ ਉਹਦਾ ਸਹਿਯੋਗੀ ਸੀ ਇਹ ਫੜਿਆ ਗਿਆ ਜਦੋਂ ਪ੍ਰੋਬ ਕੀਤਾ ਇਹਦੇ ਕੋਲੋਂ 1.32 ਬੋਰ ਦੀ ਰਿਵਾਲਵਰ 69 ਕਾਰਟ੍ਰੇਜ ਵੇਰੀਅਸ ਬੋਰਸ ਦੇ 100 ਗ੍ਰਾਮ ਹੈਰੋਇਨ 100 ਗ੍ਰਾਮ ਇਹ ਸਭ ਪਲਾਂਟਡ ਕਿ ਵੀ ਉਹ 100 ਗ੍ਰਾਮ ਉਹਨੇ ਤੋਲੀ ਹੋਈ ਹੈ ਤਕੜੀ ਦੇ ਉੱਤੇ ਵੀ ਹੈਰੋਇਨ ਹੈ ਤੇ 100 ਗ੍ਰਾਮ ਓਪੀਅਮ ਹੈ ਮਤਲਬ ਇਹ ਦੱਸਣ ਦੇ ਲਈ ਵੀ ਇਹ ਖਾਲਿਸਤਾਨੀ ਦਹਿਸ਼ਤਗਰਦ ਵੀ ਨੇ ਇਹਨਾਂ ਕੋਲ ਹਥਿਆਰ ਡਰੱਗਸ ਇਹ ਉਹ ਔਰ ਇਹ ਜਿਹੜਾ ਹੈ ਬਾਕੀ ਡਿਜੀਟਲ ਡਿਵਾਈਸਿਸ ਵੀ ਫੜੀਆਂ ਗਈਆਂ 2 ਲੱਖ ਰੁਪਈਆ ਫੜਿਆ ਗਿਆ ਇਹ ਕੈਨੇਡਾ ਬੇਸਡ ਟੈਰਰਿਸਟ ਲਖਬੀਰ ਸਿੰਘ ਸੰਧੂ ਜਿਹੜਾ ਉਸ ਦਾ ਸਾਥੀ ਸੀ ਹੁਣ ਕਿੱਥੇ ਲਖਬੀਰ ਸਿੰਘ ਸੰਧੂ ਹੈ ਔਰ ਉਹਨੂੰ ਫਿਰ ਬੱਬਰ ਖਾਲਸਾ ਨਾਲ ਜੋੜਤਾ ਗਿਆ
ਹੁਣ ਤੁਸੀਂ ਅੰਦਾਜ਼ਾ ਲਾਓ, ਕਿਉਂਕਿ ਜਿਹੜਾ 에ਅਰ ਇੰਡੀਆ ਹਾਦਸਾ ਸੀ ਉਹਦੀ ਜ਼ਿੰਮੇਵਾਰੀ ਬੱਬਰ ਖਾਲਸਾ ਤੋਂ ਦਵਾਈ ਗਈ ਸੀ। ਹੁਣ ਇੱਕ ਪਾਸੇ ਉਹਨਾਂ ਨੇ ਕਿਹਾ ਜੀ ਅਸੀਂ ਇਹ ਕਰਾਂਗੇ, ਨਾਲ ਦੀ ਨਾਲ ਬੱਬਰ ਖਾਲਸਾ ਨੂੰ ਜੋੜ ਕੇ ਫਿਰ ਉਹਦੇ ਨਾਲ ਜੁੜਿਆ ਹੋਇਆ ਕਰ ਦਿੱਤਾ ਔਰ ਉਸ ਨੂੰ ਕਿਹਾ ਜੀ 10 ਥਾਵਾਂ ਤੇ NIA ਨੇ ਛਾਪੇ ਮਾਰੇ ਨੇ ਔਰ ਮੱਧ ਪ੍ਰਦੇਸ਼, ਗੁਜਰਾਤ, ਪੰਜਾਬ ਜਿੱਥੋਂ ਜਿਸ ਸਾਰੇ ਤੋਂ ਬਾਅਦ ਜਸਪ੍ਰੀਤ ਦੀ ਜਿਹੜੀ ਹੈ ਉਹ ਅਰੈਸਟ ਹੋਈ ਹੈ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਸਿੱਖ ਨੌਜਵਾਨ ਪੰਜਾਬ 'ਚੋਂ ਚੁੱਕੇ ਜਾਣਗੇ, ਉਹਨਾਂ ਦੇ ਉੱਤੇ ਝੂਠੇ ਕੇਸ ਪਾਏ ਜਾਣਗੇ ਔਰ ਕੈਨੇਡਾ ਨੂੰ ਮੈਲਾਈਨ ਕਰਨ ਦੇ ਲਈ ਕਿ ਜੀ ਕੈਨੇਡਾ ਤਾਂ ਸੇਫ ਹੇਵਨ ਹੈ ਟੈਰਰਿਸਟ ਦਾ ਔਰ ਦੂਸਰਿਆਂ ਦਾ, ਇਹ ਸਾਰੇ ਨੂੰ ਐਨਕਰੇਜ ਕੀਤਾ ਜਾਏਗਾ। ਹਾਲਾਂਕਿ ਜੇ ਇੰਡੀਅਨ ਮੀਡੀਆ ਦੀ ਗੱਲ ਕਰੀਏ, ਈਵਨ ਮੈਂ ਦੇਖ ਰਿਹਾ ਸੀ, ਮੈਂ ਕਿਹਾ ਇਹ ਸੁਹਾਸਿਨੀ ਹੈਦਰ ਜਿਹੜੀ ਫੋਰਨ ਪਾਲਿਸੀ ਐਕਸਪਰਟ ਹੈ ਦਾ ਹਿੰਦੂ ਦੀ, ਸੁਬਰਾਮਨੀਅਮ ਸਵਾਮੀ ਹਿੰਦੂਤਵਾ ਆਈਡੀਆਲੋਗ ਦੀ ਡਾਟਰ ਹੈ, ਕਿ ਵੀ ਇਹ ਇਸ ਸਾਰੇ ਨੂੰ ਕੀ ਕਹਿੰਦੀ ਹੈ। ਪਹਿਲੀ ਸਟੋਰੀ ਤਾਂ ਨਿਊਟਰਲ ਜਿਹੀ ਹੈਡਲਾਈਨ ਦਿੱਤੀ ਹੈ, ਕੈਨੇਡੀਅਨ ਪਾਰਲੀਮੈਂਟ ਹੋਲਡਸ ਮੂਮੈਂਟ ਆਫ ਸਾਇਲੈਂਸ ਫॉर ਨਿੱਜਰ ਕਿਲਿੰਗ ਐਨੀਵਰਸਰੀ, ਇੰਡੀਆ ਸੇਜ਼ ਇਟ ਵਿਲ ਮੌਰਨ ਕਨਿਸ਼ਕਾ ਵਿਕਟਮਸ। ਉਹਨੇ ਵੀ ਇਹ ਇੰਡੀਕੇਟ ਕੀਤਾ ਵੀ ਇਹ ਕਨਿਸ਼ਕਾ ਕਾਰਡ ਹੀ ਖੇਡ ਰਹੇ ਨੇ, ਪਰ ਨਾਲ ਦੀ ਨਾਲ ਇਸ ਨੇ ਕਿਹਾ ਕਿ ਵੀ ਐਂ ਲੱਗਦਾ ਸੀ ਕਿ ਵੀ ਹੁਣੇ ਅਜੇ 4 ਦਿਨ ਪਹਿਲਾਂ ਤਾਂ ਜਸਟਿਨ ਟਰੂਡੋ ਮੋਦੀ ਨੂੰ ਮਿਲਿਆ ਔਰ ਹਸਤਿਆਂ ਦੀਆਂ ਫੋਟੋਆਂ ਨੇ ਜੀ ਅਸੀਂ ਸਭ ਸੌਰਟ ਆਊਟ ਕਰਾਂਗੇ, ਪਰ ਇਹਨੇ ਗੱਲ ਕੱਢੀ ਕਿ ਵੀ ਉਦੋਂ ਵੀ ਟਰੂਡੋ ਨੇ ਕਿਹਾ ਸੀ ਕਿ ਜਿਹੜਾ ਸਾਡਾ ਮਿਸ਼ਨ ਹੈ ਉਸ ਦੇ ਵਿੱਚ ਅਸੀਂ ਵੀ ਵਾਂਟ ਟੂ ਕੀਪ ਕੈਨੇਡੀਅਨ ਸੇਫ। ਸੋ ਉਹ ਜੇ ਆ ਕੇ ਸ਼ਰਧਾਂਜਲੀ ਦਿੱਤੀ ਹੈ ਤੇ ਉਹ ਕੈਨੇਡੀਅਨ ਸੇਫ ਰੱਖਣ ਦੀ ਗੱਲ ਹੀ ਹੈ ਔਰ ਇਸ ਦੇ ਉੱਤੇ ਉਹਨੇ ਕਨਕਲੂਡ ਕੀਤਾ ਕਿ ਵੀ ਇਹ ਜਿਹੜੀਆਂ ਨੇ ਇਹ ਟਕਰਾਅ ਵਧਣ ਜਾ ਰਿਹਾ ਕਿਉਂਕਿ ਹੁਣ ਜਿਹੜਾ ਉਹ ਇਹ ਮੋਦੀ ਦੀ ਇਲੈਕਸ਼ਨ ਖਤਮ ਹੋ ਗਈ ਤੇ ਲੱਗਦਾ ਉਹਨਾਂ ਨੂੰ ਇਹ ਸੀ ਕਿ ਜੀ ਸ਼ਾਇਦ ਹੁਣ ਨਵੀਂ ਐਨਗੇਜਮੈਂਟ ਚੰਗੇ ਢੰਗ ਨਾਲ ਹੋਏ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਚੋਂ ਇਹ ਲੱਗਦਾ ਹੈ ਵੀ ਕਿਉਂਕਿ ਕੈਨੇਡਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਵੀ ਹੋ ਰਹੇ ਨੇ ਔਰ ਇਹ ਘੱਲੂਘਾਰਾ 84 ਦੇ ਵੱਡੇ ਵੱਡੇ ਜਲੂਸ ਵੀ ਨਿਕਲੇ ਨੇ ਔਰ ਕੈਨੇਡੀਅਨ ਸੋਵਰਨਿਟੀ ਔਰ ਰੂਲ ਆਫ ਲਾਅ ਜਿਹੜਾ ਇਸ ਨੂੰ ਪ੍ਰਾਇੋਰਟੀ ਦੇ ਤੇ ਰੱਖ ਕੇ ਕੈਨੇਡੀਅਨ ਪਾਰਲੀਮੈਂਟ ਨੇ ਜਿਹੜਾ ਉਹ ਸ਼ਰਧਾਂਜਲੀ ਵੀ ਦਿੱਤੀ ਹੈ। ਇਸ ਲਈ ਹੁਣ ਇੰਡੀਆ ਔਰ ਕੈਨੇਡਾ ਦੇ ਸੰਬੰਧ ਜਿਹੜੇ ਨੇ ਉਹ ਬਹੁਤ ਵਿਗਾੜ ਵੱਲ ਔਰ ਟਕਰਾਅ ਵੱਲ ਜਾ ਰਹੇ ਨੇ ਔਰ ਇਸ ਤੋਂ ਅੱਗੋਂ ਹੋਰ ਵੀ ਟਕਰਾਅ ਹੋਏਗਾ ਔਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਹ ਇੰਡੀਆ ਨੇ ਕੋਆਪਰੇਟ ਨਹੀਂ ਕਰਨਾ ਬਿਲਕੁਲ। ਇਸ ਜੋ ਮਰਡਰ ਉਹਨਾਂ ਨੇ ਕੀਤਾ ਕਰਾਇਆ ਰੋਗ ਆਫਿਸਰ ਇਹਨਾਂ ਦੇ ਹਵਾਲੇ ਨਹੀਂ ਕਰਨੇ ਔਰ ਫਾਈਨਲੀ ਕੈਨੇਡਾ ਇਸ ਕੇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਜਾਏਗਾ ਔਰ ਬੇਸ਼ੱਕ ਨੈਕਸਟ ਪੀਰੀਅਡ ਟਰੂਡੋ ਦੀ ਹਕੂਮਤ ਹੁੰਦੀ ਹੈ ਨਹੀਂ ਹੁੰਦੀ, ਹੁਣ ਉਹ ਪੈਰਾਮੀਟਰ ਸੈੱਟ ਹੋ ਗਿਆ ਕਿ ਈਵਨ ਕੰਜ਼ਰਵੇਟਿਵਸ ਜਾਂ ਕੋਈ ਹੋਰ ਧਿਰ ਵੀ ਜੇ ਪਾਵਰ 'ਚ ਆਉਂਦੀ ਹੈ ਤੇ ਉਹ ਹੁਣ ਪਿੱਛੇ ਨਹੀਂ ਜਿਹੜੀ ਹੈ ਉਹ ਹਟ ਸਕਦੀ ਹੈ ਸਾਰੇ ਤੋਂ, ਇਹਨੂੰ ਅੱਗੇ ਤੋਰਿਆ ਜਾਏਗਾ। ਔਰ ਜਿਵੇਂ ਇੱਕ ਵਾਰ ਮੈਂ ਸਪੌਂਟੇਨੀਅਸਲੀ ਕਿਹਾ ਸੀ ਕਿ ਵੀ ਕੈਨੇਡਾ ਦੁਨੀਆ ਦਾ ਉਹ ਪਹਿਲਾ ਮੁਲਕ ਹੋਏਗਾ ਜਿਹੜਾ ਖਾਲਿਸਤਾਨ ਨੂੰ ਮਾਨਤਾ ਦੇਗਾ। ਸੋ ਹੁਣ ਕੈਨੇਡੀਅਨ ਪਾਰਲੀਮੈਂਟ ਵੱਲੋਂ ਖਾਲਿਸਤਾਨੀ ਨਾਇਕ ਨੂੰ ਦਿੱਤੀ ਸ਼ਰਧਾਂਜਲੀ ਦੇ ਨਾਲ ਆਲਰੇਡੀ ਉਸ ਸਫ਼ਰ ਦਾ ਵੀ ਜਿੱਥੇ ਕਿ ਖਾਲਿਸਤਾਨ ਨੂੰ ਮਾਨਤਾ ਕੈਨੇਡਾ ਵੱਲੋਂ ਦਿੱਤੀ ਜਾਣੀ ਹੈ ਉਹ ਸਫ਼ਰ ਵੀ ਜਿਹੜਾ ਉਹ ਤੇਜ਼ੀ ਨਾਲ ਕੱਟਣਾ ਸ਼ੁਰੂ ਹੋ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।